ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਜ਼ਬੂਰ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ, ਜਾਂ ਤੇਰੀ ਹਜ਼ੂਰੀ ਤੋਂ ਕਿੱਥੇ ਨੱਸਾਂ। ਅਸਮਾਨ ਉੱਤੇ ਚੜ੍ਹ ਜਾਵਾਂ ਤੇ ਤੂੰ ਉੱਥੇ ਹੈ, ਜੇ ਮੈਂ ਪਾਤਾਲ ਵਿੱਚ ਬਿਸਤਰਾ ਵਿਛਾਵਾਂ ਤੇ ਵੇਖ ਤੂੰ ਉੱਥੇ ਵੀ ਹੈ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਏ। ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਂਦਾ ਏ, ਕਿਉਂ ਜੇ ਮੇਰੇ ਦਿਲ ਨੂੰ ਤੂੰ ਹੀ ਬਣਾਇਆ। ਮੇਰੀ ਮਾਂ ਦੇ ਢਿੱਡ ਵਿੱਚ ਤੂੰ ਹੀ ਮੈਨੂੰ ਸ਼ਕਲ ਦਿੱਤੀ। ਮੈਂ ਤੇਰਾ ਸ਼ੁਕਰ ਕਰਾਂਗਾ, ਕਿਉਂ ਜੇ ਮੈਂ ਵੱਖਰੇ ਤਰੀਕੇ ਨਾਲ ਬਣਿਆ ਵਾਂ। ਤੇਰੇ ਕੰਮ ਹੈਰਾਨ ਕਰਨ ਵਾਲੇ ਨੇ। ਮੇਰਾ ਦਿਲ ਇਹਨੂੰ ਚੰਗੀ ਤਰ੍ਹਾਂ ਜਾਣਦਾ ਏ। ਐ ਖੁਦਾਵੰਦ, ਤੂੰ ਮੈਨੂੰ ਜਾਂਚ ਤੇ ਮੇਰੇ ਦਿਲ ਨੂੰ ਪਛਾਣ। ਮੈਨੂੰ ਅਜ਼ਮਾ ਤੇ ਮੇਰੇ ਖਿਆਲਾਂ ਨੂੰ ਜਾਣ ਲੈ, ਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਸ਼ ਤੇ ਨਹੀਂ, ਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਟੁਰ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਏ, ਤੇ ਕਾਦਰ ਮੁਤਲਕ ਦਾ ਦਮ ਮੈਨੂੰ ਹਯਾਤੀ ਦਿੰਦਾ ਏ। ਜ਼ਬੂਰ। ਖੁਦਾਵੰਦ ਮੇਰੀ ਲੋਅ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ, ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ। ਕਿਉਂ ਜੇ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮਿਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚੱਟਾਨ ਉੱਤੇ ਚੜਾਵੇਗਾ। ਹੁਣ ਮੈਂ ਆਪਣੇ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਉੱਚਾ ਕੀਤਾ ਜਾਵਾਂਗਾ। ਮੈਂ ਉਹਦੇ ਖੈਮੇ ਵਿੱਚ ਖੁਸ਼ੀ ਦੀਆਂ ਕੁਰਬਾਨੀਆਂ ਚੜਾਵਾਂਗਾ। ਮੈਂ ਗਾਵਾਂਗਾ, ਮੈਂ ਖੁਦਾਵੰਦ ਦੀ ਵਡਿਆਈ ਕਰਾਂਗਾ। ਯਸਾਇਆ। ਸਾਡੀ ਈਦਗਾਹ ਸਿਯੋਨ ਉੱਤੇ ਨਜ਼ਰ ਕਰ। ਤੇਰੀਆਂ ਅੱਖੀਆਂ ਯਰੂਸ਼ਲਮ ਨੂੰ ਵੇਖਣਗੀਆਂ, ਜਿਹੜੀ ਸਲਾਮਤੀ ਦੀ ਥਾਂ ਏ। ਬਲਕਿ ਅਜਿਹਾ ਖੈਮਾ ਏ ਜਿਹੜਾ ਹਿਲਾਇਆ ਨਾ ਜਾਵੇਗਾ, ਜਿਹਦੀਆਂ ਮੇਖਾਂ ਵਿੱਚੋਂ ਇੱਕ ਵੀ ਨਾ ਉਖੇੜੀ ਜਾਵੇਗੀ, ਤੇ ਉਹਦੀਆਂ ਡੋਰੀਆਂ ਵਿੱਚੋਂ ਇੱਕ ਵੀ ਨਾ ਤੋੜੀ ਜਾਵੇਗੀ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ। ਲੂਕਾ। ਥੋੜੇ ਚਿਰ ਤੋਂ ਬਾਅਦ ਇੰਜ ਹੋਇਆ ਭਈ ਉਹ ਮਨਾਦੀ ਕਰਦਾ ਤੇ ਰੱਬ ਦੀ ਖੁਸ਼ਖਬਰੀ ਸੁਣਾਉਂਦਾ ਹੋਇਆ ਸ਼ਹਿਰ ਸ਼ਹਿਰ ਤੇ ਪਿੰਡ ਪਿੰਡ ਫਿਰਨ ਲੱਗਿਆ, ਤੇ ਉਹ 12 ਉਹਦੇ ਨਾਲ ਸੀ। ਫਿਰ ਇੱਕ ਦਿਨ ਇੰਜ ਹੋਇਆ ਭਈ ਉਹ ਤੇ ਉਹਦੇ ਚੇਲੇ ਕਸ਼ਤੀ ਵਿੱਚ ਸਵਾਰ ਹੋਏ, ਤੇ ਉਹਨੇ ਉਹਨਾਂ ਨੂੰ ਆਖਿਆ ਭਈ ਆਓ ਝੀਲ ਦੇ ਪਾਰ ਚਲੀਏ। ਫਿਰ ਉਹ ਗਰਾਸਨੀਆਂ ਦੇ ਇਲਾਕੇ ਵਿੱਚ ਜਾ ਅਪੜੇ, ਜਿਹੜਾ ਉਸ ਪਾਰ ਗਲੀਲ ਦੇ ਸਾਹਮਣੇ ਹੈ। ਜਦੋਂ ਉਹ ਕਿਨਾਰੇ ਉੱਤੇ ਲੱਥਿਆ ਤੇ ਉਸ ਸ਼ਹਿਰ ਦਾ ਇੱਕ ਮਰਦ ਉਹਨੂੰ ਮਿਲਿਆ, ਜਿਹਦੇ ਵਿੱਚ ਬਦਰੂਆਂ ਸੀ, ਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ, ਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਿਸੂ ਨੂੰ ਵੇਖ ਕੇ ਚਿল্ਲਾਇਆ ਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਵਿੱਚ ਆਖਣ ਲੱਗਿਆ, ਐ ਯਿਸੂ, ਖੁਦਾਵੰਦ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ। ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂ ਜੇ ਉਹ ਉਸ ਨਾਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਭਈ ਉਹਨੇ ਉਹਨੂੰ ਅਕਸਰ ਫੜਿਆ ਸੀ, ਤੇ ਕਈ ਵਾਰੀ ਲੋਕ ਉਹਨੂੰ ਜ਼ੰਜੀਰਾਂ ਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ। ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ, ਤੇ ਬਦਰੂਆਂ ਉਹਨੂੰ ਬਿਆਬਾਨ ਵਿੱਚ ਭਜਾਏ ਫਿਰਦੀਆਂ ਸੀ। ਯਿਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਏ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ। ਤੇ ਉਹ ਉਹਦੀ ਮਿੰਨਤ ਕਰਨ ਲੱਗੀਆਂ ਭਈ ਸਾਨੂੰ ਡੂੰਘੇ ਖੱਡੇ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਗੋਲ ਚੱਲ ਰਿਹਾ ਸੀ। ਉਹਨਾਂ ਨੇ ਉਹਦੀ ਮਿੰਨਤ ਕੀਤੀ ਭਈ ਸਾਨੂੰ ਉਹਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ, ਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਰਾਂ ਦੇ ਅੰਦਰ ਗਈਆਂ, ਤੇ ਗੋਲ ਖੜਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਤੇ ਡੁੱਬ ਮਰਿਆ।
ਇਹ ਮਾਜਰਾ ਵੇਖ ਕੇ ਸੂਰ ਚਰਾਉਣ ਵਾਲੇ ਨੱਸੇ ਤੇ ਜਾ ਕੇ ਸ਼ਹਿਰ ਤੇ ਪਿੰਡ ਵਿੱਚ ਖਬਰ ਦਿੱਤੀ। ਲੋਕੀ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ ਤੇ ਯਿਸੂ ਦੇ ਕੋਲ ਆ ਕੇ ਉਸ ਬੰਦੇ ਨੂੰ, ਜਿਹਦੇ ਵਿੱਚੋਂ ਬਦਰੂਆਂ ਨਿਕਲੀਆਂ ਸੀ, ਕੱਪੜੇ ਪਾਏ ਤੇ ਹੋਸ਼ ਵਿੱਚ ਯਿਸੂ ਦੇ ਪੈਰਾਂ ਦੇ ਕੋਲ ਬੈਠਿਆਂ ਵੇਖਿਆ ਤੇ ਡਰ ਗਏ। ਤੇ ਵੇਖਣ ਵਾਲਿਆਂ ਨੇ ਉਹਨਾਂ ਨੂੰ ਖਬਰ ਦਿੱਤੀ ਵੀ ਜਿਹਦੇ ਵਿੱਚ ਬਦਰੂਆਂ ਸੀ ਉਹ ਕਿੰਜ ਠੀਕ ਹੋਇਆ। ਤੇ ਗਰਾਸੀਨੀਆਂ ਦੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੇ ਉਹਦੇ ਅੱਗੇ ਮਿੰਨਤ ਕੀਤੀ ਵੀ ਸਾਡੇ ਕੋਲੋਂ ਟੁਰ ਜਾ, ਕਿਉਂ ਜੇ ਉਹਨਾਂ ਉੱਤੇ ਬੜਾ ਖੌਫ ਛਾ ਗਿਆ ਸੀ। ਇਸ ਲਈ ਉਹ ਕਸ਼ਤੀ ਉੱਤੇ ਚੜ੍ਹ ਕੇ ਪਰਤ ਗਿਆ। ਪਰ ਜਿਸ ਬੰਦੇ ਵਿੱਚੋਂ ਬਦਰੂਆਂ ਨਿਕਲ ਗਈਆਂ ਸੀ, ਉਹ ਉਹਦੀ ਮਿੰਨਤ ਕਰਕੇ ਆਖਣ ਲੱਗਿਆ ਵੀ ਮੈਨੂੰ ਆਪਣੇ ਨਾਲ ਰਹਿਣ ਦੇ। ਪਰ ਯਿਸੂ ਨੇ ਉਹਨੂੰ ਰੁਖਸਤ ਕਰਕੇ ਆਖਿਆ, ਆਪਣੇ ਘਰ ਨੂੰ ਪਰਤ ਕੇ ਲੋਕਾਂ ਨੂੰ ਦੱਸ ਵੀ ਰੱਬ ਨੇ ਤੇਰੇ ਲਈ ਕੈਸੇ ਵੱਡੇ ਕੰਮ ਕੀਤੇ। ਰੋਮੀਓ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਤਮੈਥੀਅਸ। ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ, ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਅਮਾਲ। ਪੌਲੁਸ ਨੇ ਅਰਿਯੋਪਗਸ ਵਿੱਚ ਖੜੇ ਹੋ ਕੇ ਆਖਿਆ, ਐ ਇਥਨੇ ਵਾਲਿਓ, ਮੈਂ ਵੇਖਦਾ ਵਾਂ ਵੀ ਤੁਸੀਂ ਹਰ ਗੱਲ ਵਿੱਚ ਦੇਵਤਾਵਾਂ ਨੂੰ ਬਹੁਤ ਮੰਨਣ ਵਾਲੇ ਹੋ। ਜਿਸ ਰੱਬ ਨੇ ਜੱਗ ਤੇ ਉਹਦੀਆਂ ਸਾਰੀਆਂ ਸ਼ੈਵਾਂ ਨੂੰ ਬਣਾਇਆ, ਉਹ ਅਸਮਾਨ ਤੇ ਧਰਤੀ ਦਾ ਮਾਲਕ ਹੋ ਕੇ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ, ਨਾ ਕਿਸੇ ਦਾ ਮੁਹਤਾਜ ਹੋ ਕੇ ਬੰਦਿਆਂ ਦੇ ਹੱਥੋਂ ਖਿਦਮਤ ਲੈਂਦਾ ਏ। ਕਿਉਂ ਜੇ ਉਹ ਤੇ ਆਪ ਸਾਰਿਆਂ ਨੂੰ ਹਯਾਤੀ ਤੇ ਸਾਹ ਤੇ ਸਭ ਕੁਝ ਦਿੰਦਾ ਏ। ਤੇ ਉਹਨੇ ਇੱਕ ਹੀ ਅਸਲ ਨਾਲ ਬੰਦਿਆਂ ਦੀ ਹਰ ਕੌਮ ਸਾਰੀ ਧਰਤੀ ਉੱਤੇ ਰਹਿਣ ਨੂੰ ਪੈਦਾ ਕੀਤੀ ਤੇ ਉਹਦੀਆਂ ਮਿਆਦਾਂ ਤੇ ਸਕੂਨਤ ਦੀਆਂ ਹੱਦਾਂ ਮੁਕਰਰ ਕੀਤੀਆਂ, ਤਾਂ ਜੋ ਰੱਬ ਨੂੰ ਲੱਭਣ, ਸ਼ਾਇਦ ਟਟੋਲ ਕੇ ਉਹਨੂੰ ਪਾਣ, ਹਰਚੰਦ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ। ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਜਿਵੇਂ ਤੁਹਾਡੇ ਸ਼ਾਇਰਾਂ ਵਿੱਚੋਂ ਵੀ ਕੁਝ ਨੇ ਆਖਿਆ ਵੀ ਅਸੀਂ ਤੇ ਉਹਦੀ ਵੀ ਨਸਲ ਹਾਂ। ਰੋਮੀਓ। ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਤੇ ਜਿਸਮਾਨੀ ਨੀਅਤ ਮੌਤ ਏ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਨਾਨ ਏ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਬਦਨੀ ਨਹੀਂ, ਬਲਕਿ ਰੂਹਾਨੀ ਹੋ। ਸ਼ਰਤ ਇਹ ਹੈ ਵੀ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਵੇ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ, ਉਹ ਹੀ ਰੱਬ ਦੇ ਪੁੱਤਰ ਨੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ। ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਏ। ਰੂਹ ਲਾਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ, ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ। ਜਿਵੇਂ ਕਿ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ, ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ। ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਹਾਂ। ਲਾਮਹਿਦੂਦ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ, ਪਾਪ ਤੇ ਨਾ ਹੀ ਕੋਈ ਮੌਤ ਹੁੰਦੀ ਏ। ਤੇ ਸਹੀਫੇ ਵਾਜ਼ਿਆ ਕਰਦੇ ਨੇ ਭਈ ਅਸੀਂ ਲਾਮਹਿਦੂਦ ਰੱਬ ਵਿੱਚ ਜਿਉਂਦੇ, ਟੁਰਦੇ ਫਿਰਦੇ ਤੇ ਮੌਜੂਦ ਹਾਂ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਤੇ ਅਫਰਾ ਤਫਰੀ ਤੋਂ ਹਟ ਕੇ ਸੱਚਾਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਏ, ਆਦਮ ਤੂੰ ਕਿੱਥੇ ਹੈ? ਸ਼ਾਊਰ ਤੂੰ ਕਿੱਥੇ ਹੈ? ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਹੋ ਰਹਿੰਦੇ ਹੋ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਭਈ ਬਦੀ ਸਿਆਣ ਏ, ਜਾਂ ਕੀ ਤੁਸੀਂ ਇਸ ਜ਼ਿੰਦਾ ਈਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ? ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਭਈ ਰੱਬ ਹੀ ਇਨਸਾਨ ਉੱਤੇ ਹੁਕੂਮਤ ਕਰਨ ਵਾਲੀ ਇਕੱਲੀ ਸਿਆਣ ਏ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ, ਜਿਵੇਂ ਭਈ ਇਹ ਸ਼ੁਰੂ ਵਿੱਚ ਸੀ
ਤੇ ਇਹ ਇਸ ਤਰਫ ਤੋਂ ਰੁਕਿਆ ਰਹੇਗਾ ਭਈ ਤੂੰ ਕਿੱਥੇ ਹੈ। ਇਹ ਰੂਪ ਜ਼ਦਾ ਮਾਂਗੇ ਭਈ ਐ ਆਦਮ ਤੂੰ ਕਿੱਥੇ ਹੈ। ਇਹ ਗੱਲ ਸਿਰ, ਦਿਲ, ਢਿੱਡ, ਲਹੂ, ਆਂਦਰਾਂ ਵਗੈਰਾ ਦੀ ਬਾਰੀਆਬੀ ਤੋਂ ਪੂਰੀ ਹੁੰਦੀ ਏ ਭਈ ਵੇਖ ਮੈਂ ਇੱਥੇ ਹਾਂ। ਬਦਨ ਵਿੱਚ ਖੁਸ਼ੀ ਤੇ ਹਯਾਤੀ ਨੂੰ ਲੱਭਦਿਆਂ ਹੋਏ, ਪਰ ਸਿਰਫ ਇੱਕ ਭਰਮ, ਝੂਠੇ ਦਾਅਵੇ, ਝੂਠੀ ਖੁਸ਼ੀ, ਪੀੜ, ਪਾਪ, ਬਿਮਾਰੀ ਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਬਦਨ ਰੂਹ ਦੇ ਖਿਲਾਫ ਖਾਹਿਸ਼ ਕਰਦੀ ਏ। ਜਿੰਨੀ ਚੰਗਿਆਈ ਬੁਰਿਆਈ ਦੇ ਨਾਲ ਮੁਵਾਫਕਤ ਰੱਖ ਸਕਦੀ ਏ, ਬਦਨ ਤੇ ਰੂਹ ਇੱਕ ਦੂਜੇ ਦੇ ਨਾਲ ਓਨੇ ਇਕੱਠੇ ਨਹੀਂ ਰਹਿ ਸਕਦੇ। ਜੰਮੀ ਹੋਈ ਜਾਂ ਅੱਧੀ ਰਾਹ ਉੱਤੇ ਟੁਰਨਾ ਜਾਂ ਰੂਹ ਤੇ ਮਾਦੇ ਤੋਂ ਸੱਚਾਈ ਤੇ ਗਲਤੀ ਤੋਂ ਬਰਾਬਰ ਕੰਮ ਕਰਨ ਦੀ ਆਸ ਰੱਖਣਾ ਸਿਆਣ ਨਹੀਂ ਏ। ਪਰ ਇੱਕ ਰਾਹ ਹੈ ਏ, ਯਾਨੀ ਰੱਬ ਤੇ ਉਹਦਾ ਖਿਆਲ, ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਦਿੰਦਾ ਏ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ, ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਹੈ। ਆਓ ਅਸੀਂ ਇਸ ਅਕੀਦਤ ਤੋਂ ਜਾਨ ਛੁਡਾਈਏ ਭਈ ਇਨਸਾਨ ਰੱਬ ਤੋਂ ਵੱਖਰਾ ਏ ਤੇ ਬਸ ਇਲਾਹੀ ਅਸੂਲ, ਹਯਾਤੀ ਦੇ ਪਿਆਰ ਦੀ ਫਰਮਾਬਰਦਾਰੀ ਕਰੀਏ। ਇੱਥੇ ਪੂਰੀ ਅਸਲੀ ਰੂਹਾਨੀ ਤਰੱਕੀ ਲਈ ਰਵਾਨਗੀ ਦਾ ਵੱਡਾ ਨੁਕਤਾ ਆਉਂਦਾ ਏ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਬੀਅਤ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ, ਰੂਹਾਨੀ, ਕਾਮਲ ਤੇ ਹਰ ਅਮਲ ਵਿੱਚ ਹਮਾਹੰਗ ਏ। ਇੱਕ ਕਾਮਲ ਨਮੂਨੇ ਨੂੰ ਤੁਹਾਡੇ ਖਿਆਲਾਂ ਵਿੱਚ ਪੇਸ਼ ਹੋਣ ਦੋ, ਬਜਾਏ ਇਹਦੇ ਬਦ-ਅਖਲਾਕ ਮੁਖਾਲਫ ਦੇ। ਖਿਆਲਾਂ ਦੀ ਰੂਹਾਨੀਅਤ ਤੁਹਾਡੀ ਸਿਆਣ ਨੂੰ ਰੌਸ਼ਨ ਕਰਦੀ ਤੇ ਇਹਦੇ ਵਿੱਚ ਇਲਾਹੀ ਸਿਆਣ ਯਾਨੀ ਹਯਾਤੀ ਲਿਆਉਂਦੀ ਏ, ਨਾ ਪਈ ਮੌਤ। ਇਹ ਗੱਲ ਅੰਦਰਾਜ ਵਿੱਚ ਏ ਵੀ ਇੱਕ ਵਾਰ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂਹ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਿਸੂ ਨੇ ਉਸ ਬਦਰੂਹ ਨੂੰ ਬਾਹਰ ਕੱਢਿਆ ਤੇ ਪਾਗਲ ਸ਼ਖਸ ਬਦਲ ਗਿਆ ਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਭਈ ਯਿਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਤੇ ਨਿਉ, ਡਰ, ਲਾਇਲਮੀ ਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ, ਜਿਹੜੀ ਸ਼ਾਉਰੀ ਤੌਰ ਤੇ ਕਬੂਲ ਕੀਤੀ ਜਾਂਦੀ ਏ, ਨਾ ਫਿਰ ਬਰਬਾਦ ਕੀਤੀ ਜਾਂਦੀ ਏ। ਹਮੇਸ਼ਾ ਮਰੀਜ਼ਾਂ ਦੇ ਡਰ ਨੂੰ ਦੂਰ ਕਰਕੇ ਇਲਾਜ ਕਰਨਾ ਸ਼ੁਰੂ ਕਰੋ। ਜੇ ਤੁਸੀਂ ਪੂਰੇ ਤੌਰ ਤੇ ਡਰ ਨੂੰ ਦੂਰ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤੇ ਤੁਹਾਡਾ ਮਰੀਜ਼ ਚੰਗਾ ਹੋ ਜਾਵੇਗਾ। ਪਾਗਲਪਨ ਦਾ ਇਲਾਜ ਖਾਸ ਤੌਰ ਤੇ ਬਹੁਤ ਦਿਲਚਸਪ ਏ। ਫਿਰ ਵੀ ਮਾਮਲੇ ਵਿੱਚ ਰੁਕਾਵਟ ਪਾਉਂਦਿਆਂ ਹੋਇਆ ਇਹ ਦੂਜੀ ਬਿਮਾਰੀਆਂ ਦੀ ਨਿਸਬਤ ਬਹੁਤਾ ਆਸਾਨੀ ਨਾਲ ਸੱਚਾਈ ਦੇ ਸਿਹਤ ਬਖਸ਼ ਕੰਮਾਂ ਲਈ ਰਾਜ਼ੀ ਹੋ ਜਾਂਦਾ ਏ, ਜਿਹੜਾ ਗਲਤੀ ਦੀ ਜਵਾਬੀ ਕਾਰਵਾਈ ਹੁੰਦਾ ਏ। ਪਾਗਲਪਨ ਦਾ ਇਲਾਜ ਕਰਨ ਲਈ ਜਿਨ੍ਹਾਂ ਦਲੀਲਾਂ ਨੂੰ ਵਰਤਿਆ ਜਾਂਦਾ ਏ, ਇਹ ਉਹੀ ਨੇ ਜਿਹੜੀਆਂ ਦੂਜੀਆਂ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਨੇ। ਯਾਨੀ ਉਹ ਅਨਹੋਨੀ ਜਿਹਨੂੰ ਮਾਦਾ ਜ਼ੇਨ ਕਬੂਲ ਕਰ ਸਕਦਾ ਏ ਜਾਂ ਜਿਹੜਾ ਸਿਆਣ ਨੂੰ ਬੇਤਰਤੀਬ ਕਰ ਸਕਦਾ ਏ। ਇਹ ਦੁੱਖ ਸਹਿ ਸਕਦਾ ਜਾਂ ਦੁੱਖਾਂ ਦੀ ਵਜ੍ਹਾ ਬਣ ਸਕਦਾ ਏ। ਇਹਦੇ ਨਾਲ ਨਾਲ ਇਹ ਹਕੀਕਤ ਵੀ ਸੱਚਾਈ ਤੇ ਮੁਹੱਬਤ ਇੱਕ ਸਿਹਤਮੰਦ ਹਾਲਤ ਕਾਇਮ ਕਰਦੀ ਏ। ਫਾਨੀ ਸਿਆਣ ਜਾਂ ਮਰੀਜ਼ ਦੇ ਖਿਆਲਾਂ ਦੀ ਰਹਿਨੁਮਾਈ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ ਤੇ ਸਾਰੀਆਂ ਗਲਤੀਆਂ ਨੂੰ ਬਰਬਾਦ ਕਰਦੀ ਏ, ਭਾਵੇਂ ਇਹਨੂੰ ਡਿਮੈਂਸ਼ੀਆ, ਨਫ਼ਰਤ ਜਾਂ ਕੋਈ ਵੀ ਦੂਜਾ ਮਸਲਾ ਆਖਿਆ ਜਾ ਸਕਦਾ ਏ। ਜਦੋਂ ਮਾਦੇ ਉੱਤੇ ਅਕੀਦੇ ਨੂੰ ਫਤਹ ਕਰ ਲਿਆ ਜਾਂਦਾ ਏ ਤੇ ਸ਼ਾਉਰ ਚੰਗਾ ਬਦਨ ਬਣਾਉਂਦਾ ਏ। ਰੂਹਾਨੀ ਫਹਿਮ ਦੇ ਰਾਹੀਂ ਮਾਦੀ ਅਕੀਦੇ ਨੂੰ ਠੀਕ ਕਰੋ ਤੇ ਤੁਹਾਡੀ ਰੂਹ ਤੁਹਾਨੂੰ ਨਵਾਂ ਬਣਾ ਦੇਵੇਗੀ। ਰੱਬ ਨੂੰ ਦੁਖੀ ਕਰਨ ਦੇ ਸਿਵਾ ਤੁਸੀਂ ਕਦੀ ਨਹੀਂ ਡਰੋਗੇ ਤੇ ਤੁਸੀਂ ਇਹ ਯਕੀਨ ਕਦੀ ਨਹੀਂ ਰੱਖੋਗੇ ਕਿ ਦਿਲ ਜਾਂ ਤੁਹਾਡੇ ਬਦਨ ਦਾ ਕੋਈ ਵੀ ਹਿੱਸਾ ਤੁਹਾਨੂੰ ਤਬਾਹ ਕਰ ਸਕਦਾ ਏ। ਇਨਸਾਨ ਨੂੰ ਰੱਬ ਵੱਲ ਮੁਤਵੱਜਾ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ ਤੇ ਲਾਮਤਨਾਹੀ ਦਾ ਮੁਨਾਸਬ ਦਰਾਕ ਪਾਉਣਾ ਚਾਹੀਦਾ ਏ, ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ।
ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਹਤਰ ਇਨਫਰਾਦੀਅਤ ਨਿਛਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਐਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਐਸ ਕਾਬਲ ਤੇ ਤਾਕਤਵਰ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਏ। ਜਦੋਂ ਅਸੀਂ ਮਸੀਹੀ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।